ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ। ਕੁਝ ਮੈਸੇजेस ਪਹਿਲਾਂ ਹੁੰਦੇ ਨੇ, ਜਦੋਂ ਦੁਬਾਰਾ ਤੁਸੀਂ ਰੀਫਰੈਸ਼ ਕਰਦੇ ਹੋ ਡਿਸਅਪੀਅਰ ਹੋ ਜਾਂਦੇ ਨੇ। 10 ਤੋਂ ਜ਼ਿਆਦਾ ਮੈਸੇਜ ਨੇ ਪਰ ਅਪੀਅਰ ਹੁਣ 4 ਹੀ ਆਉ ਨੇ ਜੀ। ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਕਪਤਾਨ ਨੇ ਫਿਰ 84 ਚ ਅਸਤੀਫਾ ਕਿਉਂ ਦਿੱਤਾ ਹੈ ਜੇ ਹੁਣ ਕਾਤਲ ਨੂੰ ਮਾਂ ਮੰਨਣ ਲੱਗ ਪਏ? ਮੈਨੂੰ ਇਹ ਲੱਗਦਾ ਹੈ ਵੀ ਉਹ ਵੀ ਉਸ ਵਿਉਂਤਬੰਦੀ ਦਾ ਹਿੱਸਾ ਹੀ ਸੀ ਕਿ ਜਿਹਦੇ ਥੱਲੇ ਇੰਦਰਾ ਗਾਂਧੀ ਦੇ ਕਹਿਣ ਤੇ ਹੀ ਉਹਨੇ ਉਹ ਰਿਜ਼ਾਈਨ ਵੀ ਕੀਤਾ, ਜਾ ਕੇ ਸਿੱਖਾਂ 'ਚ ਵੜ ਕੇ ਅਕਾਲੀ ਆਪਣੇ ਤੌਰ ਤੇ ਖਰੀਦੇ ਹੋਏ ਸੀ ਉਹਨਾਂ ਨੇ। ਸੋ ਦੋਨੋਂ ਪਾਸਿਓਂ ਹੀ ਗੇਮ ਜਿਹੜਾ ਉਹ ਏਜੰਸੀਆਂ ਖੇਲ ਰਹੀਆਂ ਸੀ। ਹੁਣ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹਦੀ ਕੋਈ ਕਨਵਿਕਸ਼ਨ ਨਹੀਂ ਸੀ ਕਿ ਇਹ ਕੋਈ ਹਰਟ ਹੋਇਆ ਤੇ ਇਹਨੇ ਅਸਤੀਫਾ ਦਿੱਤਾ, ਕਿਉਂਕਿ ਜਿਸ ਅੰਦਾਜ਼ 'ਚ ਹੁਣ ਹਿੰਦੂਤਵਾ ਸ਼ੋ ਬॉय ਬਣਿਆ ਜਾਂ ਇੰਦਰਾ ਗਾਂਧੀ ਨੂੰ ਜਿਵੇਂ ਉਹਨੇ ਅੱਜ ਟ੍ਰਿਬਿਊਟ ਦਿੱਤੀ ਹੈ, ਕੋਈ ਭੁਲੇਖਾ ਨਹੀਂ ਰਹਿ ਜਾਂਦਾ। KP ਗਿੱਲ ਨੂੰ ਵਡਿਆਣ ਦੇ ਲਈ ਕਿਵੇਂ ਗਿਆ ਉਹਦੇ ਮਰਨ ਤੋਂ ਬਾਅਦ। ਬਿਲਕੁਲ। ਔਰ ਵੀਰ ਅਮਨਦੀਪ ਸਿੰਘ ਰਾਜਾ ਮੁਕਤਸਰ, ਭੁਪਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਨੇ। ਔਰ ਮੈਂ ਮਾਫੀ ਚਾਹੁੰਦਾ ਉਹਨਾਂ ਵੀਰਾਂ ਭੈਣਾਂ ਤੋਂ ਜਿਨ੍ਹਾਂ ਦੇ ਮੈਸੇਜ ਜਿਹੜਾ ਉਹ ਅਸੀਂ ਨਹੀਂ ਪੜ੍ਹ ਸਕਦੇ। ਕੋਈ ਨਾ ਕੋਈ ਦੇਖਾਂਗੇ ਵੀ ਐਸਾ ਕੀ ਹੁੰਦਾ ਹੈ ਕਿ ਵੀ ਅਮਨਦੀਪ ਸਿੰਘ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਲਿਖਦੇ ਨੇ। ਮੈਸੇजेस ਅਗੇਨ 3-4 ਨੇ, ਲੇਕਿਨ ਉਹਦੇ 'ਚ ਨਜ਼ਰ ਸਿਰਫ ਇੱਕੋ ਹੀ ਆਇਆ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ? ਕਿਸ ਕਿਸਮ ਦਾ ਹਿੰਦੂ ਤਵੀਆਂ ਦਾ ਫਰੇਬ ਜਾਲ ਹੈ, ਉਹਨਾਂ ਦਾ ਇੱਕ ਝੂਠ ਦੇ ਉੱਤੇ ਮਬਨੀ ਪ੍ਰਚਾਰ ਤਰੀਕਾ ਹੈ, ਕਿਵੇਂ ਉਹ ਇੰਨੇ ਵੱਡੇ ਪੈਮਾਨੇ ਤੇ ਉਹਨੂੰ ਕਰਦੇ ਨੇ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਜਿਹੜੇ ਸਿਆਣੇ ਲੋਕ ਨੇ ਉਹ ਕੀ ਕਹਿਣਗੇ, ਕਿਉਂਕਿ ਉਹ ਟਾਰਗੇਟ ਉਹਨਾਂ ਲੋਕਾਂ ਨੂੰ ਕਰ ਰਹੇ ਹੁੰਦੇ ਨੇ ਜਿਨ੍ਹਾਂ ਦਾ ਟਨਲ ਵਿਜ਼ਨ ਹੁੰਦਾ ਹੈ ਔਰ ਜਿਨ੍ਹਾਂ ਦੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੁੰਦੀ ਜੀ। ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ ਸ਼ਿਵਰਾਜ ਚੌਹਾਨ। ਕਿੰਨੇ ਸਕੈਂਡਲ ਮੱਧ ਪ੍ਰਦੇਸ਼ ਚੋਂ ਨਿਕਲੇ ਨੇ, ਕਿਵੇਂ ਮੱਧ ਪ੍ਰਦੇਸ਼ 'ਚ ਮੁਸਲਮਾਨਾਂ ਦੇ ਖਿਲਾਫ ਗਊ ਰਕਸ਼ਕਾਂ ਵੱਲੋਂ ਜਿਹੜਾ ਉਹ ਹਿੰਸਾ ਹੋ ਰਹੀ ਹੈ, ਈਸਾਈਆਂ ਦੇ ਉੱਤੇ ਜ਼ੁਲਮ, ਗੈਂਗ ਰੇਪ ਦੇ ਕੇਸਿਸ ਔਰ ਵਿਆਪਨ ਸਕੈਂਡਲ ਇੱਕ ਬਹੁਤ ਵੱਡਾ ਸੀ ਜਿਹਦੇ ਥੱਲੇ ਕਿੰਨੇ ਲੋਕ ਜਿਹੜੇ ਵਿਸਲ ਬਲੋਅਰ ਸੀ ਉਹ ਡਿਸਅਪੀਅਰ ਕਰ ਦਿੱਤੇ ਗਏ। ਹੁਣ ਇਹ ਪਿਛਲੇ ਦਿਨਾਂ 'ਚ ਅਮਰੀਕਾ ਆਇਆ ਹੋਇਆ ਸੀ ਸ਼ਿਵਰਾਜ ਸਿੰਘ ਚੌਹਾਨ, ਤੇ ਇੱਥੇ ਵਾਸ਼ਿੰਗਟਨ ਉਹ ਉਤਰਿਆ ਤੇ ਉੱਥੋਂ ਹੀ ਕਿਸੇ ਇਕੱਠ ਦੇ ਵਿੱਚ ਉਹਨੇ ਕਿਹਾ ਵੀ ਮੈਂ ਵਾਸ਼ਿੰਗਟਨ ਆਇਆ ਤੇ ਮੈਂ ਤੁਹਾਨੂੰ ਇਹ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਸਾਡੀਆਂ ਮੱਧ ਪ੍ਰਦੇਸ਼ ਦੀਆਂ ਸੜਕਾਂ ਜਿਹੜੀਆਂ ਨੇ ਉਹ ਅਮਰੀਕਾ ਨਾਲੋਂ ਬਹੁਤ ਵਧੀਆ ਨੇ। ਔਰ ਨਾਲ ਹੀ ਜਦੋਂ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਉੱਥੋਂ ਦੀਆਂ ਫੋਟੋਆਂ ਖਿੱਚ ਕੇ ਸ਼ੁਰੂ ਕਰਤੀਆਂ ਪਾਣੀਆਂ, ਕਿਤੇ 4 ਫੁੱਟ ਡੂੰਘਾ ਟੋਆ ਹੈ, ਕਿਤੇ ਕੀ ਹੈ, ਕਿਤੇ ਮੱਝ ਵਿੱਚ ਡਿੱਗੀ ਹੋਈ ਹੈ, ਕਿਤੇ ਕੋਈ ਹੈ, ਔਰ ਉਹਦਾ ਚੰਗਾ ਮਜ਼ਾਕ। ਬਹੁਤਿਆਂ ਨੂੰ ਲੱਗਾ ਕਿ ਵੀ ਚਲੋ ਹੁਣ ਇਹ ਏਡਾ ਝੂਠ ਨਹੀਂ ਬੋਲੇਗਾ, ਪਰ ਜਿਹਨੂੰ ਇੱਕ ਵਾਰੀ ਉਹ ਲੱਗਦਾ ਹੋਏ ਕਿ ਵੀ ਉਹਨਾਂ ਦਾ ਝੂਠ ਵਿਕਦਾ ਹੈ, ਹੁਣ ਉਹ ਉੱਥੇ ਪਹੁੰਚ ਗਿਆ। ਔਰ ਇਹ ਖਬਰ ਹੈ, ਹੈਡਲਾਈਨ ਹੈ, ਚੌਹਾਨ ਨਾਓ ਸੇਜ਼ ਮੱਧ ਪ੍ਰਦੇਸ਼ ਫਾਰ ਬੈਟਰ ਦੈਨ US ਐਂਡ ਇੰਗਲੈਂਡ। ਕਹਿੰਦਾ ਸਾਡਾ ਮੱਧ ਪ੍ਰਦੇਸ਼ ਅਮਰੀਕਾ ਔਰ ਇੰਗਲੈਂਡ ਤੋਂ ਵੀ ਫਾਰ ਬੈਟਰ, ਇਹਦਾ ਮਤਲਬ ਬਹੁਤ ਵਧੀਆ। ਔਰ ਇਹ ਭੋਪਾਲ 'ਚ ਉਹਨੇ ਕਿਹਾ ਮੱਧ ਪ੍ਰਦੇਸ਼ ਚੀਫ ਮਿਨਿਸਟਰ ਸ਼ਿਵਰਾਜ ਸਿੰਘ ਚੌਹਾਨ who came under fire from political rivals and netizens recently for claiming that roads in Madhya Pradesh are better than those in the US has now said the state is far better than several countries including America and England। ਸਾਡੀ ਸਟੇਟ ਅਮਰੀਕਾ ਔਰ ਇੰਗਲੈਂਡ ਬਹੁਤ ਦੇਸ਼ਾਂ ਤੋਂ, ਜਿਨ੍ਹਾਂ 'ਚ ਅਮਰੀਕਾ ਤੇ ਇੰਗਲੈਂਡ ਵੀ ਸ਼ਾਮਲ ਨੇ, ਉਹ ਤੋਂ ਵੀ ਬਹੁਤ ਵਧੀਆ ਹੈ। ਚੌਹਾਨ who was addressing a state level function on Madhya Pradesh Foundation Day, ਹੁਣ ਇਸ ਫੰਕਸ਼ਨ 'ਚ ਕਹਿ ਰਿਹਾ ਸਟੇਟ ਲੈਵਲ ਦਾ ਫਾਊਂਡੇਸ਼ਨ ਡੇ ਤੇ, late night also said people with slave mentality believe that other countries are better than their own। ਹੁਣ ਉਹਨਾਂ ਨੇ ਇਹਦਾ ਵੀ ਗਰਾਊਂਡ ਲੇ ਕਰਤਾ ਕਿ ਜਿਹੜਾ ਇਹ ਕਹੇ ਵੀ ਤੁਹਾਡਾ ਦੇਸ਼ ਮਾੜਾ ਸਮਝੋ ਟ੍ਰੇਟਰ ਹੈ ਜੀ, ਉਹਦੀ ਜ਼ਹਿਨੀਅਤ ਗੁਲਾਮ ਹੈ। ਉਹ ਕਹਿੰਦਾ ਜੀ ਇਹ ਜਿਹੜੇ ਸਲੇਵ ਮੈਂਟੈਲਿਟੀ ਲੋਕ ਨੇ, ਗੁਲਾਮ ਜ਼ਹਿਨੀਅਤ ਵਾਲੇ ਲੋਕ, ਇਹ ਕਹਿੰਦੇ ਨੇ ਕਿ ਜੀ ਦੂਜੇ ਦੇਸ਼ ਬਿਹਤਰ ਨੇ। ਮੈਂ ਕਹਿੰਦਾ ਵੀ ਅਸੀਂ ਤਾਂ ਅਮਰੀਕਾ ਇੰਗਲੈਂਡ ਤੋਂ ਵੀ ਬਿਹਤਰ ਹੈ। Our Madhya Pradesh is far better than America, England and some other countries. It is important to have positive thinking to see it। ਕਹਿੰਦਾ ਜੇ ਤੁਸੀਂ ਬਿਹਤਰੀ ਦੇਖਣੀ ਹੈ ਤਾਂ ਪਹਿਲਾਂ ਤੁਹਾਡੀ ਥਿੰਕਿੰਗ ਪੋਜ਼ਿਟਿਵ ਹੋਣੀ ਚਾਹੀਦੀ ਹੈ। It is necessary to have a sense of pride in your own state। ਤੁਹਾਡੇ 'ਚ ਫਖਰ ਹੋਣਾ ਚਾਹੀਦਾ ਆਪਣੀ ਸਟੇਟ ਬਾਰੇ। People with slave mentality can believe that other countries are better than their own। ਜਿਹੜੇ ਗੁਲਾਮ ਜ਼ਹਿਨੀਅਤ ਵਾਲੇ ਨੇ ਉਹੀ ਇਹ ਸਮਝਦੇ ਨੇ ਔਰ ਕਹਿੰਦੇ ਨੇ ਕਿ ਦੂਜੇ ਦੇਸ਼ ਬਿਹਤਰ ਨੇ। ਔਰ ਹੁਣ ਇੱਥੇ ਇਸ ਤੋਂ ਅੱਗੇ ਤਾਂ ਫਿਰ ਉਹਨੇ
ਅੱਛਾ, ਇਸ਼ਾਰਾ ਹੋ ਗਿਆ। ਹਾਂਜੀ ਡਾਕਟਰ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਫਿਰ ਅੱਜ ਦਾ ਵਿਚਾਰ ਡਾਕਟਰ ਸਾਹਿਬ। ਅੱਜ ਦੇ ਵਿਚਾਰ ਲਈ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਸੂਹੀ ਰਾਗ ਦੇ ਵਿੱਚੋਂ ਇੱਕ ਸ਼ਬਦ ਜਿਹੜਾ ਹੈ ਉਹ ਚੁਣਿਆ ਜੀ। ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਨ ਨਾ ਹੋਈ, ਇਉ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਹੇਰਾ, ਓਏ ਵੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੈ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ। ਜੀ। ਰਹਾਉ ਦੀ ਪੰਕਤੀ ਹੈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਹੁੰਦੀ ਹੈ ਛਪਰੀ, ਘਾਹ ਦੀ ਛਪਰੀ, ਕਿ ਇਹ ਤਨ ਇਵੇਂ ਹੀ ਹੈ ਜਿਵੇਂ ਘਾਹ ਦੀ ਛਪਰੀ ਹੋਈ, ਜਲ ਗਿਓ ਘਾਸ ਰਲ ਗਿਓ ਮਾਟੀ, ਵੀ ਜਿਵੇਂ ਘਾਹ ਨੂੰ ਅੱਗ ਲੱਗ ਜਾਂਦੀ ਹੈ ਤਾਂ ਜੋ ਕੁਛ ਹੈ ਉਹ ਮਿੱਟੀ 'ਚ ਹੀ ਰਲ ਜਾਂਦਾ ਹੈ, ਇਵੇਂ ਇਹ ਸਰੀਰ ਹੈ, ਇਸ ਨੇ ਅਖੀਰ ਮਿੱਟੀ ਹੋ ਜਾਣਾ। ਔਰ ਫਿਰ ਇਹ ਯਾਦ ਕਰਵਾਇਆ ਵੀ ਕਿਹਨਾਂ ਚੀਜ਼ਾਂ ਦਾ ਅਸੀਂ ਗੁਮਾਨ ਕਰਦੇ ਹਾਂ, ਹੰਕਾਰ ਕਰਦੇ ਹਾਂ। ਉੱਚੇ ਮੰਦਰ, ਕਿ ਸਾਡਾ ਬਹੁਤ ਵੱਡਾ ਚਬਾਰੇ ਵਾਲਾ ਘਰ ਹੈ, ਉੱਚੇ ਉੱਚੇ ਘਰ ਮਹਿਲ। ਸਾਲ ਰਸੋਈ, ਸਾਡੀ ਰਸੋਈ ਬਹੁਤ ਵੱਡੀ ਹੈ, ਰਸੋਈ ਸ਼ਾਲਾ, ਕਿ ਵੀ ਸਾਡੇ ਕੋਲ ਸਾਡੇ ਵੱਡੇ ਚਬਾਰੇ ਵਾਲੇ ਘਰ ਦੇ ਵਿੱਚ ਬਹੁਤ ਵੱਡੀ ਰਸੋਈ ਹੈ, ਜਿਹੜੀ ਕਿਸੇ ਦੀ ਨਹੀਂ, ਨਾ ਸਾਡੀ ਦਰਾਣੀ ਦੀ ਹੈ ਨਾ ਜਠਾਣੀ ਦੀ ਹੈ, ਸਾਡੀ ਵੱਡੀ। ਇੱਕ ਘਰੀ ਫੁਨ ਰਹਿਣ ਨਾ ਹੋਈ, ਕਿ ਰਸੋਈਆਂ ਤੇ ਘਰ ਤਾਂ ਬਾਅਦ ਦੀ ਗੱਲ ਹੈ ਭਾਈ, ਜਿਹੜਾ ਤੂੰ ਗੁਮਾਨ ਕਰਦਾ ਹੈ ਇਹ ਇੱਕ ਘੜੀ ਵੀ ਇਹਦਾ ਵੀ ਭਰੋਸਾ ਨਹੀਂ ਹੈ ਕਿ ਕਦੋਂ ਸੱਦਾ ਆ ਜਾਣਾ। ਔਰ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ, ਕਿ ਭਾਈ ਇਹ ਘਾਹ ਦੀ ਜਿਵੇਂ ਛਪਰੀ ਹੁੰਦੀ ਹੈ ਇਵੇਂ ਹੀ ਇਹਨੇ ਸੜ ਜਾਣਾ ਤਨ ਨੇ, ਔਰ ਸਵਾਹ ਦੇ ਵਿੱਚ ਮਿਲ ਜਾਣਾ। ਭਾਈ ਬੰਦ ਕੁਟੰਬ ਸਹੇਰਾ, ਸਹੇਰਾ ਹੁੰਦਾ ਸਾਥੀ, ਭਰਾ ਹੋਏ, ਬੰਧੂ ਹੋਏ, ਟੱਬਰ ਹੋਏ, ਸਾਥੀ ਹੋਏ, ਓਏ ਵੀ ਲਾਗੇ ਕਾਢ ਸਵੇਰਾ, ਜਦੋਂ ਮਰ ਜਾਂਦਾ ਬੰਦਾ ਉਹ ਵੀ ਕਹਿੰਦਾ ਭਾਈ ਚਲੋ ਸੂਰਜ ਛੁਪਣ ਵਾਲਾ ਹੈ, ਜਲਦੀ ਜਲਦੀ ਫੂਕੋ, ਹੋਰ ਵੀ ਕੰਮਕਾਰ ਕਰਨੇ ਨੇ। ਓਏ ਵੀ ਲਾਗੇ ਕਾਢ ਸਵੇਰਾ, ਵੀ ਜਲਦੀ ਜਲਦੀ ਇਹਨੂੰ ਕਰੋ। ਘਰ ਕੀ ਨਾਰ ਉਰਹਿ ਤਨ ਲਾਗੀ, ਜਿਹੜੀ ਘਰ ਦੀ ਇਸਤਰੀ, ਜਾਂ ਜੇ ਇਸਤਰੀ ਮਰਦੀ ਹੈ ਤਾਂ ਪੁਰਖ ਲਈ ਵੀ ਇਹੀ ਹੁੰਦਾ, ਇਹ ਤਾਂ ਤੁਹਾਡਾ ਨੈਰੇਟਿਵ ਹੈ ਕਿ ਘਰ ਕੀ ਨਾਰ ਉਰਹਿ ਤਨ ਲਾਗੀ, ਘਰ ਦੀ ਔਰਤ ਜਿਹੜੀ ਹਮੇਸ਼ਾ ਨਾਲ ਚੰਬੜੀ ਹੁੰਦੀ ਸੀ, ਉਹ ਤੋਂ ਭੂਤ ਭੂਤ ਕਰ ਭਾਗੀ। ਬਹੁਤ ਵਾਰੀ ਭੂਤ ਕਹਿੰਦੇ ਨੇ ਪਾਸਟ ਨੂੰ, ਕਿ ਵੀ ਮਰ ਗਿਆ ਹੈ ਨਾ। ਔਰ ਇਹ ਆਮ ਉਹਨਾਂ ਜ਼ਮਾਨਿਆਂ 'ਚ ਵਿਸ਼ਵਾਸ ਸੀ ਕਿ ਜੇ ਸੂਰਜ ਛੁਪਣ ਤੋਂ ਬਾਅਦ ਮੁਰਦਾ ਘਰ 'ਚ ਰਿਹਾ ਤੇ ਉਹ ਭੂਤ ਬਣ ਜਾਂਦਾ। ਲੋਕਾਂ ਦੇ ਵਿੱਚ ਇਸ ਕਿਸਮ ਦੇ ਸੁਪਰਸਟੀਸ਼ਨ ਸੀ, ਔਰ ਉਹ ਸੂਰਜ ਛੁਪਣ ਤੋਂ ਪਹਿਲੇ ਹੀ ਉਹਨੂੰ ਜਿਹੜਾ ਸਾੜਨਾ ਜਾਂ ਦਫਨਾਣਾ ਉਹਨਾਂ ਦਾ ਹੁੰਦਾ ਸੀ, ਕਿ ਵੀ ਉਹ ਵੀ ਜਿਹੜੀ ਘਰਵਾਲੀ ਤੁਹਾਡਾ ਹਮੇਸ਼ਾ ਸੰਗੀ ਸਾਥੀ ਸੀ, ਜਾਂ ਘਰਵਾਲੀ ਲਈ ਜਿਹੜਾ ਘਰਵਾਲਾ ਸੀ, ਉਹ ਵੀ ਉਹਨੂੰ ਫਿਰ ਇੱਕ ਰਾਤ ਰੱਖਣ ਨੂੰ ਤਿਆਰ ਨਹੀਂ ਹੁੰਦੇ, ਉਸ ਦੀ ਡੈਡ ਬੋਡੀ ਨੂੰ। ਉਹ ਵੀ ਕਹਿੰਦੇ ਨੇ ਕਿ ਭਾਈ ਇਸ ਨੂੰ ਕੱਢੋ। ਕਹਿ ਰਵਿਦਾਸ ਸਭੈ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੂਟਿਆ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਸ ਮਾਇਆ ਨੇ ਸਾਰੇ ਜਗ ਨੂੰ ਲੁੱਟਿਆ ਹੋਇਆ, ਕਿ ਸਾਰਾ ਜਗ ਇਸ ਗੁਮਾਨ ਦੇ ਵਿੱਚ, ਇਸ ਹਉਮੈ ਦੇ ਵਿੱਚ, ਇਸ ਲਾਲਚ ਦੇ ਵਿੱਚ, ਇਸ ਲਿਪਟਾਣ ਦੇ ਵਿੱਚ ਫਸਿਆ ਹੋਇਆ। ਹਮ ਤੋਂ ਏਕ ਰਾਮ ਕਹਿ ਛੂਟਿਆ, ਕਿ ਭਾਈ ਸਾਡੇ ਤੇ ਰੱਬ ਨੇ ਰਹਿਮਤ ਕੀਤੀ, ਰੱਬ ਨੇ ਆਪਣਾ ਨਾਂ ਦਿੱਤਾ ਹੈ, ਤੇ ਮੈਂ ਉਸ ਰੱਬ ਨੂੰ ਯਾਦ ਕਰਕੇ, ਉਸ ਰਮੇ ਹੋਏ ਵਾਹਿਗੁਰੂ ਨੂੰ ਯਾਦ ਕਰਕੇ ਇਸ ਮਾਇਆ ਤੋਂ ਖਹਿੜਾ ਛਡਾਇਆ ਹੋਇਆ, ਇਸ ਤੋਂ ਮੈਂ ਛੁੱਟਿਆ ਹੋਇਆ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਟਿਊਜ਼ਡੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।